टिले जाके जोगी ने हथ जोड़े, मैनू अपना करो फकीर साईं, तेरे दरस दीदार दे वेखने नू आया देश परदेस मैं चीर साईं, सिदक धार के नाल यकीन आया, असी चेलड़े ते तुसी पीर साईं, ते बादशाह सच्चा रब आलमा दा, फकर उस दे हैन वजीर साईं, ते बिना मुर्शदां राह नहीं हथ आउंदे, दुद्धां बाज नहीं रिझदी खीर साईं, ते फकर कुल जहान दा आसरा है, ताबिया फकर दी मीर वजीर साईं। मच्छी गन्ना ते दुहाना, अस्सू पके ते कत्ते खाना। ਭਾਦਰੋਂ ਵੱਧ ਰੰਗ ਤੇ ਚਿੱਟੇ ਕਾਲੇ ਇੱਕੋ ਰੰਗ, ਯਾਨੀ ਬੰਦਿਆਂ ਦੇ ਰੰਗ ਹੀ ਖਰਾਬ ਕਰ ਛੱਡਦਾ ਹੈ। सूर टांडे उजाड़ के मोया ते की मोया। ਕਮਾਦ ਦੀ ਅਲਾਮਤ ਹੈ ਨਾ ਇੱਕ ਵਸੇਬ ਦੀ। ਸਰ ਤੁਹਾਨੂੰ ਨੁਕਸਾਨ ਕਰ ਰਿਹਾ, ਤੁਹਾਡਾ ਲੁੱਟੀ ਜਾ ਰਿਹਾ, ਤੁਹਾਡੇ ਨਾਲ ਨਿਆਂ ਵੀ ਕਰ ਰਿਹਾ, ਤੁਹਾਨੂੰ ਮਾਰੀ ਕੁੱਟੀ ਵੀ ਜਾ ਰਿਹਾ, ਤੇ ਉਹਦਾ ਵੇਲੇ ਸਿਰ ਗਾਟਾ ਲਾਓ। ਸ਼ਾਵਾਂ ਦਾ ਕਰਜ਼ ਬੁਰਾ ਤੇ ਫਿਕਰ ਦਾ ਦਰਦ ਬੁਰਾ। ਕੇਲੇ ਦੇ ਮੁੱਢ ਕਿੱਕਰ ਲਾ ਦਿਓ ਤੇ ਉਹਦੇ ਜਿਹੜੇ ਕੰਡੇ ਨੇ ਉਹ ਕੇਲੇ ਨੂੰ ਵੱਢ ਕੇ ਉਹਨੂੰ ਵੱਜਣਗੇ ਤੇ ਉਹ ਥਾਂ ਥਾਂ ਤੋਂ ਉਹਨੂੰ ਫੱਟੜ ਕਰ ਦੇਣਗੇ, ਕਿਉਂਕਿ ਕੇਲਾ ਬੜਾ ਨਾਜ਼ੁਕ ਫਲ ਹੁੰਦਾ ਹੈ ਔਰ ਉਹਦੀ ਛਿੱਲੜ ਵੀ ਬੜੀ ਨਾਜ਼ੁਕ ਹੁੰਦੀ ਏ, ਤੇ ਜੋ ਉਹਦਾ ਵਿੱਚ ਕਿਤੇ ਉਹਦਾ ਵਾਸਾ ਕਿੱਕਰਾਂ ਦੀਆਂ ਟਾਹਣੀਆਂ 'ਚ ਹੋ ਜਾਏ ਤੇ ਉਹਨੇ ਫਿਰ ਕਾਹਦੇ ਲਈ ਬਚਣਾ। बिस्मिल्लाहिर रहमानिर रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी माँ बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਏ ਭਈ ਮੇਲਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ बर वक्त ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਹਲਕਿਆਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ। ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੇ ਇੱਕ ਪਰਮਾਨੈਂਟ ਵਿਊਅਰ ਨੇ, ਦੁਬਈ ਬਸਿਲਸਿਲਾ ਰੁਜ਼ਗਾਰ ਮੁਕੀਮ ਨੇ, ਪਿਛਲੇ 25 ਸਾਲਾਂ ਤੋਂ ਤਾਲੁਕ ਉਹਨਾਂ ਦਾ ਲਾਹੌਰ ਦੇ ਨਾਲ ਹੈ। ਤਾਹਿਰ ਮੁਨੀਰ ਤਾਹਿਰ ਉਹਨਾਂ ਦਾ ਇਸਮੇ ਗਿਰਾਮੀ ਹੈ ਤੇ ਬਹੁਤ ਵੱਡੇ ਪੰਜਾਬੀ ਲਵਰ ਨੇ। ਉਹਨਾਂ ਸਾਨੂੰ ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਦੇ 3 ਬੜੇ ਹੀ ਮਾਨੀ ਖੇਜ਼ ਅਸ਼ਆਰ ਭਿਜਵਾਏ ਨੇ। ਤੁਹਾਡੀ ਖਿਦਮਤ ਦੇ ਵਿੱਚ ਮੈਂ ਪੇਸ਼ ਕਰਨਾ। ਪੀਰ ਵਾਰਿਸ ਸ਼ਾਹ ਸੈਯਦ ਲਿਖਦੇ ਨੇ, ਭਈ ਟਿੱਲੇ ਜਾ ਕੇ ਜੋਗੀ ਨੇ ਹੱਥ ਜੋੜੇ, ਮੈਨੂੰ ਆਪਣਾ ਕਰੋ ਫਕੀਰ ਸਾਈਂ, तेरे दरस दीदार दे वेखने नू आया देश परदेस मैं चीर साईं, सिदक धार के नाल यकीन आया, असी चेलड़े ते तुसी पीर साईं, ते बादशाह सच्चा रब आलमा दा, फकर उस दे हैन वजीर साईं, ते बिना मुर्शदां राह नहीं हथ आउंदे, दुद्धां बाज नहीं रिझदी खीर साईं, ते फकर कुल जहान दा आसरा है, ताबिया फकर दी मीर वजीर साईं। साहिबो, असी फकीर तो मुराद गदागर लैने आ।
ਫਕੀਰ ਅਸੀਂ ਸਮਝਦੇ ਹਾਂ ਜਿਹੜੇ ਹੈ ਗਲੀਆਂ ਸੜਕਾਂ ਚੌਂਕਾਂ ਦੇ ਵਿੱਚ ਭਿੱਖਿਆ ਮੰਗ ਕੇ ਖਾਂਦੇ ਨੇ, ਭੀਖ ਮੰਗਣ ਵਾਲੇ, ਖੈਰ ਖਰਾਤ ਲੈਣ ਵਾਲੇ ਅਸੀਂ ਸਮਝਦੇ ਹਾਂ ਫਕੀਰ ਨੇ। ਪਿਆਰਿਓ, ਇਹ ਗਦਾਗਰ ਹੁੰਦੇ ਨੇ, ਮੰਗਤ ਹੁੰਦੇ ਨੇ, ਭਿੱਖਿਆ ਮੰਗਣ ਵਾਲੇ ਹੁੰਦੇ ਨੇ। ਫਕੀਰ ਦੀ ਸ਼ਾਨ ਤੇ ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਨੇ ਇਸ ਆਪਣੇ ਜਿਹੜੇ ਸ਼ੇਰ ਤੁਹਾਡੇ ਸਾਹਮਣੇ ਮੈਂ ਪੇਸ਼ ਕੀਤੇ ਨੇ 3, ਇਹਨਾਂ ਦੇ ਵਿੱਚ ਬਿਆਨ ਕੀਤੀ। ਵੇਖੋ ਨਾ, ਲਿਖਦੇ ਨੇ ਵੀ ਬਾਦਸ਼ਾਹ ਸੱਚਾ ਰੱਬ ਆਲਮਾਂ ਦਾ, ਫਕਰ ਉਸ ਦੇ ਹੈਨ ਵਜ਼ੀਰ ਸਾਈਂ, ਅਸਲ ਔਰ ਹਕੀਕੀ ਹਾਕਮ ਅੱਲਾਹ ਪਾਕ ਹੈ। ਜਦੋਂ ਦੀ ਇਹ ਕਾਇਨਾਤ ਮਾਰਜ਼ ਵਜੂਦ ਦੇ ਵਿੱਚ ਆਈ ਹੈ, ਹੋਂਦ ਵਿੱਚ ਆਈ ਹੈ, ਉਦੋਂ ਤੋਂ ਲੈ ਕੇ ਜਦੋਂ ਤੱਕ ਇਹ ਕਾਇਨਾਤਾਂ ਕਾਇਮ ਰਹਿਸਨ, ਉਹਦੀ ਯਕਤਾਈ ਔਰ ਉਹਦੀ ਹਕੂਮਤ ਦਾ ਹੀ ਡੰਕਾ ਵੱਜ ਰਿਹਾ ਹੈ। ਪਿਆਰਿਓ, ਅਸਲ ਹੁਕਮਰਾਨ ਹੈ ਹੀ ਅੱਲਾਹ ਪਾਕ। ਸਰਵਰੀ ਜ਼ੇਬਾ ਫਕਤ ਉਸ ਜ਼ਾਤ ਬੇਹਮਤਾ को है, हुक्मरान है बस वो ही, बाकी बुतान आजरी। तो सैयद वारिस शाह होरी भी पर लिखते हैं कि बादशाह सच्चा रब आलमा दा, फकर उस दे हैन वजीर साईं, ते फकर कुल जहान दा आसरा है, ताबिया फकर दी मीर वजीर साईं। मीर वजीर बादशाह दुनियावी तख्तो ताजां दे उत्ते बैठन वाले फरमा रवा जिहड़े ने, ये तो फकीरां दियां बारगाहां दे विच जा के प्यारिओ बादशाहियां खैरात च लैंदे ने उत्थों। हज़रत निज़ामुद्दीन औलिया एक दफ़ा दहली दे तमाम लोगों की दावत की। दावत आम सी प्यारिओ, अनवाओ अकसाम दे खाने फकीर दे दस्तरखान दे उत्ते चुने हुए सन, ते पब्लिक आ रही सी, लुकाई आ रही सी, ते आप दे दस्तरखान दे उत्तों खाने लोग खा रहे सन। शहजादा मुहम्मद तुगलक भी चूँकि बड़ा ही अकीदतमंद सी, बड़ा इरादतमंद सी प्यारिओ, वो भी उत्थे आप जी दे दस्तरखान ते आया ते तबर्रकन फकीर दे दस्तरखान तो उन्हें भी खाना खादा, बह के लुकाई दे विच, जिथे होर दुनिया खा रही सी, वो भी विच ही बैठा खाना खादा ते खा के फिर गया जाके बाबा जी नूं मिलिया, सलाम कीती, दुआवां लईयां। ते बाबा जी ने पूछया कि तुसी कदों आए हो? शहजादा सी। उन्हें आख्या हजूर तुहाडी दावत आम सी ते असां सोचिया असी ना किते पिछां रह जाइए, ते बरकत दे वास्ते मैं भी हाज़री देन आया सा, खाना शाना मैं खा रहा, हुण मैं सिर्फ सलाम करन ते दुआ दी दरख्वास्त करन लई तुहाडे हजूर आया। आप जी ने दुआवां दित्तियां ते रुखसत कर दिता। प्यारिओ, लोकां ने खाने खाधे, बेतहाशा खलकत टुकी, असर दी अजान करीब आ चुकी सी ते दस्तरखान समेटन दा आप जी ने हुक्म दे दिता, क्योंकि उस तो बाद नमाज दी अदायगी दे वास्ते सारियां तैयार होना सी। दस्तरखान समेट दिता गया ते आप जी नूं कशफ दे जरिए पता लगा कि आप दी बारगाह, आप दा जिहड़ा तकिया सी, जिहड़ा आस्ताना सी, उहदे दरवाजे दे उत्ते एक बंदा होर आया है और वो भी खाना खाना चाहता है। आप जी ने अपने एक खादमे खास नूं बुला के आख्या कि जा यार बाहर दे, दरवाजे दे उत्ते एक बादशाह टुर गया। शहजादा मुहम्मद तुगलक वाल इशारा आप जी ने किया कि एक बादशाह खाना खा के टुर गया ते एक होर बादशाह बाहर साडे दरवाजे दे उत्ते आया। खादम ने कहा कि हजूर लेकिन तुहाडे हुक्म दे उत्ते दस्तरखान ते हुण समेट लिया गया है और हुण ते किसी एक बंदे नूं भी खाना खुआउण दे वास्ते
बाकी कोई चीज़ नहीं बची। आप जी ने आख्या जा ते जेड़ा बादशाह एक होर बाहर खलोता है दरवाजे दे उत्ते, उन्होंने बुला के अंदर ते लै आ, वो साडा मेहमान है, तू अंदर लियाएगा तो कोई उहदी खिदमत दे वास्ते भी अल्लाह पाक इंतज़ाम फरमा देंगे। लो जी, वो खादम बाहर गया तो उन्हें जाके देखा कि बाहर कोई बंदा नहीं सी। एक फटे पुराने बोसीदा जे कपड़े पहने हुए एक नौजवान खड़ा सी। वो शक्लो सूरत तो इकबाल मंद जापदा सी, लेकिन कम अज़ कम उहदा लिबास शाहाना नहीं सी। ते वो खादम दे ज़हन च ते सी कि मैनू हज़रत जी ने फरमाया है कि जा एक बादशाह चला गया, शहजादा मुहम्मद तुगलक खाना खा के चला गया, तो एक होर बादशाह साडे बूहे दे उत्ते आया, उन्होंने बुला के लिया। वो वापस आ गया अंदर। उन्हें आके आख्या हजूर बाहर तो ऐसा कोई शख्स नहीं खड़ा, बाहर तो एक मफलूकुल हाल बोसीदा जे कपड़े पाए हुए एक नौजवान खलोता है, सिर भी वह मिट्टी घटे नाल अटिया होया है, शक्लो सूरत शबाहत तो कोई बादशाह नहीं लगता। आप जी ने कहा वो ही साडा मेहमान है और वो ही शहजादा मुहम्मद तुगलक तो बाद अगला बादशाह है, तू उन्होंने बुला के लिया। लो जी, हुक्म सुन के खादम फिर बाहर गया। बाहर जाके वो जड़ा नौजवान खलोता आया सी उन्हें आख्या जी तशरीफ लियाओ, हज़रत साहब तुहानू बुला रहे। प्यारिओ, खादम जो बाहर गया तो वो ही नौजवान बाहर खलोता आया सी कल्ला, जिदे बारे उन्हें जाके अंदर हज़रत निज़ामुद्दीन औलिया की खिदमत आलिया दे विच अर्ज़ की सी कि हजूर बाहर तो एक बोसीदा जे कपड़े फटे पुराने मफलूकुल हाल जिहा शख्स खलोता है। बहरहाल उन्हें जाके खादम ने उन्होंने आख्या कि जी तशरीफ लियाओ, हज़रत साहब तुहानू बुला रहे हैं। वो नौजवान बड़े अदब दे नाल सिर सुट के हथ बन के हज़रत निज़ामुद्दीन औलिया दे खादम दे पिछे पिछे टुरदा होया आप दी बारगाह दे विच आन पुजा। आके उन्हें चुक के सलाम की, आप जी दे गोडियां नू हथ लाया तो बैठ गया सामने दोजानू हो के आप जी दे। आपने उहदे नाल बड़ी शफकत और मुहब्बत का वर्तारा किया। आपने आख्या यार गुजारिश है वे कि तुसी ज़रा लेट आए हो, तो खाना जिहड़ा वो तो असी अल्लाह पाक दे बंदियां नू वरता बैठे हैं। एक सुक्की रोटी पई है, वो मैं नहीं चूंकि खाधी, मेरा सी रोज़ा, तो मैं अपनी अफतारी दे वास्ते एक सुक्की रोटी बचाई है। आप जी ने अपने खादम नू आख्या कि वो ताकचे दे विच मेरी जिहड़ी रोटी पई है वो फड़ के लिया। प्यारिओ, वो रोटी लैके आ गया। जिस वेले वो रोटी आप जी दे सामने आई तो वो आकड़ी हुई रोटी सी, क्योंकि कुछ देर की रोटी पक्की होवे ना तो फिर प्यारिओ वो खुश्क हो जाती है तो आकड़ जाती है। वो गोल रोटी जिहड़ी सी ना आकड़ी हुई, उन्होंने अपनी शहादत वाली उंगली दे उत्ते इस तरह टका के ना जी आपने तो उस नौजवान दे वल वधाया। तो हज़रत निज़ामुद्दीन औलिया ने उन्होंने फरमाया कि ये छतरे शाही है। वो छतरी वांगू बन गई ना गोल रोटी, तो आप जी ने इंज अपनी शहादत की उंगली के उत्ते उन्होंने खड़ा किया होया सी। तो उस छतरी नू हज़रत निज़ामुद्दीन औलिया ने फरमाया कि ये छतरे शाही है, इस छतर दे थले तू बवेगा, इनू तू खा लै ते तू हिंदुस्तान का बादशाह होएगा, असीं तेनू बादशाहत बख्शी। प्यारिओ, वो नौजवान उठ के चला गया, बड़ा मशकूर होया, दुआवां लैके आप जी दियां चला गया। तो वो नौजवान पता है कौन सी साहिबो? वो नौजवान सुल्तान अलाउद्दीन खान हसन गांगो बामनी, जिहड़ा कि बाद दे विच सुल्तान बने हिंदुस्तान का। तो आप जी ने उन्होंने सुक्की रोटी दे के आख्या कि ये छतरे शाही है।
ਯਾਨੀ ਤੁਸੀਂ ਦੇਖੋ ਕਿ ਆਪ ਜੀ ਨੇ ਜਦੋਂ ਹਾਲਾਂਕਿ ਦੂਰ ਦੂਰ ਤੱਕ ਉਹਦੇ ਬਾਦਸ਼ਾਹ ਬਣਨ ਦੇ ਕੋਈ ਨਿਸ਼ਾਨ ਵੀ ਨਹੀਂ ਸਨ, ਤੇ ਆਪ ਨੇ ਪੇਸ਼ਗੋਈ ਕਰ ਦਿੱਤੀ ਸੀ ਕਿ ਇੱਕ ਬਾਦਸ਼ਾਹ ਆਇਆ, ਸਾਡੇ ਦਸਤਰਖਾਨ ਤੋਂ ਰੋਟੀ ਖਾ ਕੇ ਚਲਾ ਗਿਆ, ਤੇ ਇੱਕ ਬਾਦਸ਼ਾਹ ਹੋਰ ਸਾਡੇ ਬੂਹੇ ਤੇ ਆ ਕੇ ਖਲੋਤਾ ਹੋਇਆ, ਔਰ ਉਹਨੂੰ ਬੁਲਾ ਕੇ ਸੁੱਕੀ ਰੋਟੀ ਦੇ ਕੇ ਆਖਿਆ ਜਾ ਤੈਨੂੰ ਹਿੰਦੁਸਤਾਨ ਦੀ ਅਸੀਂ ਬਾਦਸ਼ਾਹਤ ਦਿੱਤੀ। ਸਾਹਿਬੋ, ਰੱਖਦੇ ਨੇ ਕੁਝ ਨਾ ਰੱਖ ਕੇ ਵੀ ਸ਼ਾਹਾਂ ਦੇ ਹੌਸਲੇ, ਹੁੰਦੇ ਫਕੀਰ ਲੋਕ ਵੀ ਸਾਰੇ ਅਜੀਬ ਨੇ। ਅਸਲੀ ਫਕੀਰ ਹੋਵੇ ਸਹੀ ਕੋਈ, ਦੇਖੋ ਨਾ ਦਿੱਲੀ ਪੂਰੀ ਦੇ ਲੋਕ ਆਪ ਦੇ ਦਸਤਰਖਾਨ ਤੋਂ ਅਨਵਾਓ ਅਕਸਾਮ ਦੇ ਖਾਣੇ ਖਾ ਰਹੇ, ਤੇ ਆਪ ਜੀ ਨੇ ਆਪਣੀ ਅਫਤਾਰੀ ਦੇ ਵਾਸਤੇ ਇੱਕ ਸੁੱਕੀ ਰੋਟੀ ਬਚਾ ਕੇ ਤਾਕ 'ਚ ਰੱਖੀ ਹੋਈ ਹੈ। ਇਹ ਔਲੀਆ ਅੱਲਾ ਦੀ ਸ਼ਾਨ ਹੈ ਕਿ ਸੁੱਕੇ ਟੁਕੜੇ ਚੁਬਾਨ ਵਾਲੇ, ਰੋਜ਼ੇ ਰੱਖਣ ਵਾਲੇ ਤੇ ਬਾਦਸ਼ਾਹੀਆਂ ਮਮਾਲਕ ਦੀਆਂ ਅੱਲਾ ਦੇ ਬੰਦਿਆਂ ਦੇ ਵਿੱਚ ਤਕਸੀਮ ਕਰਦੇ ਨੇ ਅੱਲਾ ਦੇ ਵਲੀ। ਇਹੋ ਹੀ ਗੱਲ ਪੀਰ ਵਾਰਿਸ ਸ਼ਾਹ ਹੋਰਾਂ ਆਪਣੇ ਇਹਨਾਂ ਸ਼ੇਰਾਂ ਦੇ ਵਿੱਚ ਕਹੀ ਹੈ ਕਿ ਬਾਦਸ਼ਾਹ ਸੱਚਾ ਰੱਬ ਆਲਮਾਂ ਦਾ, ਫਕਰ ਉਸ ਦੇ ਹੈਨ ਵਜ਼ੀਰ ਸਾਈਂ, ਫਕਰ ਕੁੱਲ ਜਹਾਨ ਦਾ ਸਰਾਏ, ਤਾਬਿਆ ਫਕਰ ਦੀ ਮੀਰ ਵਜ਼ੀਰ ਸਾਈਂ। ਆਓ ਚਲੀਏ ਤੁਹਾਡੇ ਭੇਜੇ ਹੋਏ ਅਖਾਨ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਉਹ ਚੱਲ ਮੇਰੇ ਨੂੰ ਚਲੀ। अस्सलाम वालेकुम जनाब बाजवा साहब। जी बिस्मिल्लाह जी, वालेकुम सलाम जनाब डॉक्टर साहब, खैरी हो जी, खैरी आओ जी, खैरी आओ जनाब। बड़ी सर तुहाडी इनायत, बड़ी नवाजिश जी। अच्छा मेरी सरकार जी, साडे ना जी फैसलाबाद दे विच जी जी एक साडी बड़ी प्यारी भैन ने, अच्छा अच्छा सैयदा राशिदा गिलानी जी, माशाल्लाह जी, उथे माशाल्लाह दीनी तालीम दा बड़ा प्यारा एक इदारा चला रही ने। अपनी सारी जिंदगी ਉਹਨਾਂ ਵਕਫ ਕੀਤੀ ਹੈ ਬੱਚੀਆਂ ਨੂੰ ਵਾਹ ਵਾਹ ਵਾਹ, ਦੀਨੀ ਤਾਲੀਮ ਤੇ ਤਦਰੀਸ ਦੇਣ ਦੇ ਵਾਸਤੇ। ਮਾਸ਼ਾਅੱਲਾ ਮਾਸ਼ਾਅੱਲਾ ਜੀ। ਉਹਨਾਂ ਸਰ ਅਖਾਨ ਭਜਵਾਇਆ ਵੀ ਮੱਛੀ ਗੰਨਾ ਤੇ ਦੁਹਾਣਾ, ਅੱਸੂ ਪੱਕੇ ਤੇ ਕੱਤੇ ਖਾਣਾ। ਹਾਂਜੀ, ਮੱਛੀ ਗੰਨਾ ਤੇ ਅਦਵਾਣਾ ਜਿਹੜਾ ਨਾ ਜੀ, ਤਿੰਨ ਚੀਜ਼ਾਂ ਜੀ ਜੀ। ਇਹ ਅੱਸੂ ਮਹੀਨਾ ਜਿਹੜਾ ਨਾ, ਮਤਲਬ ਇਹ ਜਿਹੜਾ ਭਾਦਰੋਂ ਮਹੀਨਾ ਅੱਤ ਗਰਮੀ ਦਾ ਹੁੰਦਾ ਹੈ ਨਾ ਜੀ, ਉਦੋਂ ਪਹਿਲਾਂ ਹਾੜ, ਉਦੋਂ ਪਹਿਲਾਂ ਜੇਠ ਜੀ, ਇਹ ਉਸ ਜ਼ਮਾਨੇ 'ਚ ਇਹਨਾਂ ਜਿਹੜਾ ਮੱਛੀ ਹੈ ਨਾ, ਜੀ, ਇਹਦੇ ਵਿੱਚ ਨਵੀਂ ਰਾਤ ਟੁਰਦੀ ਏ। ਉਸ ਵੇਲੇ ਇਹ ਨਹੀਂ ਖਾਣੀ ਚਾਹੀਦੀ। ਦੂਜਾ, ਉਹ ਗਰਮੀ ਦੇ ਅੱਤ ਗਰਮੀ ਦੇ ਮਹੀਨੇ ਹੁੰਦੇ ਨੇ। ਤੇ ਭਾਦਰੋਂ ਵੀ ਜਿਹੜਾ ਤੁਹਾਨੂੰ ਪਤਾ ਹੈ ਸਰਦਾਰ ਮਹੀਨਾ ਯਾਨੀ ਗਰਮੀ ਦਾ, ਹਾਂਜੀ, ਕਿਉਂਕਿ ਭਾਦਰੋਂ ਦੇ ਮੁਤਲਕ ਤੇ ਵੀ ਖਾਣ ਇਹਨਾਂ ਕਿ ਭਾਦਰੋਂ ਵੱਧ ਰੰਗ ਤੇ ਚਿੱਟੇ ਕਾਲੇ ਇੱਕੋ ਰੰਗ, ਯਾਨੀ ਬੰਦਿਆਂ ਦੇ ਰੰਗ ਹੀ ਖਰਾਬ ਕਰ ਛੱਡਦਾ ਹੈ। ਹੁਣ ਤੇ ਵੇਖੋ ਨਾ, ਸਾਡੇ ਕੋਲ ਸਹੂਲਤਾਂ ਆ ਗਈਆਂ, ਏਸੀ ਲੱਗ ਗਿਆ, ਪੱਖੇ ਨੇ, ਵਾਧਾ ਘਾਟਾ ਹੈ, ਤੇ ਜਦੋਂ ਬਿਜਲੀਆਂ ਨਹੀਂ ਸਨ ਹੁੰਦੀਆਂ ਉਸ ਵੇਲੇ ਭਾਦਰੋਂ ਦੇ ਵਿੱਚ ਲੋਕਾਂ ਦੀ ਚਮੜੀ ਕਾਲੀ ਹੋ ਜਾਂਦੀ ਸੀ। ਹਾਂਜੀ, ਤੇ ਇਹ ਜਿਹੜੀਆਂ ਤਿੰਨ ਚੀਜ਼ਾਂ ਨੇ ਨਾ, ਮੱਛੀ ਤੇ ਗੰਨਾ ਤੇ ਹਦਵਾਣਾ, ਇਹਦੇ ਮੁਤਲਕ ਦੱਸਿਆ ਗਿਆ ਹੈ ਕਿ ਇਹ ਅੱਸੂ ਦੇ ਵਿੱਚ ਪੱਕਣਾ ਜੀ ਤੇ ਕੱਤੇ ਖਾਣਾ। ਦੁਹਾਣੇ ਵੀ ਦੋ ਕਿਸਮ ਦੇ ਹੁੰਦੇ ਨੇ, ਇੱਕ ਤੇ ਉਹ ਦੂਜੇ ਗਰਮੀਆਂ 'ਚ ਵੀ ਪੱਕਦੇ ਨੇ, ਕੁਝ ਜਿਹੜੇ ਕਤਿਆਲੇ ਹਦਵਾਣੇ ਜਿਹਨੂੰ ਆਂਦੇ ਨੇ, ਜਿਹੜੇ ਕੱਤੇ ਦੇ ਵਿੱਚ ਪੱਕਦੇ ਨੇ, ਉਹਨਾਂ ਦੀ ਗੱਲ ਕੀਤੀ ਗਈ ਹੈ। ਤੇ ਜਿਹੜਾ ਮੱਛੀ ਹੈ, ਮੱਛੀ ਦਾ ਵੀ ਮੈਂ ਜਿਸ ਤਰ੍ਹਾਂ ਅਰਜ਼ ਕੀਤਾ ਕਿ ਇਹ ਵੀ ਸਿਆਲ ਦੀ ਰੁੱਤੇ ਹੀ ਖਾਣੀ ਚਾਹੀਦੀ ਹੈ। ਤੇ ਗੰਨਾ ਜਿਹੜਾ ਉਹ ਵੀ ਸਿਆਲ ਦੀ ਰੁੱਤੇ ਚੂਪਣਾ ਚਾਹੀਦਾ, ਜਾਂ ਮਤਲਬ ਇਹ ਹੈ ਕਿ ਉਹਨੂੰ ਤੁਸੀਂ ਵੇਖੋ ਨਾ, ਉਹਦੀ ਰੋਹ ਵੀ ਜਦੋਂ ਕੱਢਦੇ ਹੋ, ਗੁੜ ਵੀ ਸਿਆਲ 'ਚ ਕੱਢਦੇ ਨੇ, ਉਹ ਸਾਰਾ ਕੁਝ ਕਰਦੇ ਨੇ, ਕਿਉਂਕਿ ਸਿਆਲ ਦੇ ਵਿੱਚ ਕੱਤੇ ਮੱਗਰ ਦੇ ਵਿੱਚੋਂ ਪੱਕ ਕੇ ਪੂਰਾ ਤਿਆਰ ਹੋ ਜਾਂਦਾ, ਉਹਦੀ ਰੋਹ ਜਿਹੜੀ ਹੈ ਪੂਰੀ ਪੱਕ ਗਈ ਹੁੰਦੀ ਹੈ। ਅਗਰ ਤੁਸੀਂ ਸ਼ੁਰੂ ਦੇ ਵਿੱਚ ਮਸਲਨ ਜੇਠ, ਮੈਂ ਆਪਣੀ ਗੱਲ ਦੱਸਣਾ ਕਿ ਸਰਗੋਧੇ ਇੱਕ ਦਫਾ ਉਹ ਕੁਮਾਤ ਬਚਿਆ ਸੀ, ਤਾਂ ਮੈਂ ਇਸ ਰਹੀ ਹੋ ਗਿਆ ਤੇ ਆਪਣੇ ਉੱਥੇ ਵੇਖਿਆ, ਤੇ ਮੈਂ ਐਵੇਂ ਹੀ ਗੰਨਾ ਭੰਨ ਕੇ ਨਾ ਰੀਝ ਨਾਲ ਹੀ ਚੂਪ ਲਿਆ, ਔਰ ਉਹ ਮੈਨੂੰ ਬੁਖਾਰ ਚੜ ਗਿਆ। ਯਾਨੀ ਉਹਦੇ ਨਾਲ ਇੰਨੀ ਗਰਮੀ ਆਪਣੀ। ਲੇਕਿਨ ਸਾਡੀ ਵੇਖੋ ਨਾ, ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ 12 ਮਹੀਨੇ ਵੇਲਣੇ ਲੱਗੇ ਨੇ, ਜੇਠ ਹਾੜ 'ਚ ਵੀ ਉਹੋ ਹੀ ਗੰਨੇ ਜਿਹੜੇ ਪਤਾ ਨਹੀਂ 6 ਮਹੀਨੇ ਪਹਿਲਾਂ ਦੇ ਵੱਢੇ ਨੇ, ਹਾਂਜੀ,
ਉਹਨਾਂ ਨੂੰ ਬਰਫ਼ ਵਿੱਚ ਪਾ ਕੇ ਤੇ ਉਹ ਸਮਝਦੇ ਨਹੀਂ। ਵੇਖੋ ਨਾ, ਤਾਸੀਰ ਤੇ ਨਹੀਂ ਨਾ ਬਦਲਦੀ। ਵਾਹ ਵਾਹ ਜਦੋਂ ਤੁਸੀਂ ਰੋ ਮਤਲਬ ਜਿਹੜੇ ਸਾਡੇ ਲੋਕ ਨੇ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇ ਅਗਰ ਗੰਨੇ ਦੀ ਰੋ ਵੀ ਪੀਣੀ ਹੈ ਤੇ ਜਾਂ ਵੇਚਣੀ ਵੀ ਹੈ ਤੇ ਕਮ ਸੇ ਕਮ ਉਹ ਇਸ ਰੁੱਤ 'ਚ ਵੇਚੋ ਕਿ ਜਿਹੜੀ ਇਨਸਾਨਾਂ ਨੂੰ ਨੁਕਸਾਨ ਨਾ ਦੇ। ਲੇਕਿਨ ਆਹ ਵੇਖਿਆ ਸ਼ਹਿਰਾਂ 'ਚ, ਮੈਨੂੰ ਤੇ ਪਤਾ ਹੈ ਕਿ ਮੈਂ ਜ਼ਿਮੀਂਦਾਰਾਂ ਦਾ ਪੁੱਤਰ ਆ, ਤੇ ਗੰਨੇ ਦੀ ਤਾਸੀਰ ਕੀ ਹੁੰਦੀ ਹੈ। ਇਸ ਵਾਸਤੇ ਮੈਂ ਤੇ ਕਦੀ ਨਹੀਂ ਗਰਮੀਆਂ ਦੇ ਮੌਸਮ ਦੇ ਵਿੱਚ ਲੋਕੀ ਜੀ ਆ ਗੰਦੇ ਘਰ ਰਸ ਪੀ ਲੈ ਜੀ, ਮੈਂ ਕਿਹਾ ਇਹ ਤੁਸੀਂ ਪੀਓ ਜਿਹਨੂੰ ਪਤਾ ਕੋਈ ਨਹੀਂ। ਅਸੀਂ ਤੇ ਧਰਤੀ ਦੇ ਪੁੱਤਰ ਆ, ਸਾਨੂੰ ਪਤਾ ਧਰਤੀ ਚ ਉੱਗਣ ਵਾਲੀਆਂ ਛਾਵਾਂ ਦੀ ਤਾਸੀਰ ਕੀ ਹੁੰਦੀ ਹੈ। ਤੋਂ ਇਸ ਵਾਸਤੇ ਇਹਦੇ ਚ ਮੱਤ ਦਿੱਤੀ ਗਈ ਹੈ ਕਿ ਇਹ ਵੀ ਜਿਹੜਾ ਗੰਨਾ ਚੂਪਣਾ ਤੇ ਸਿਆਲ 'ਚ ਚੂਪੋ, ਰੋ ਵੀ ਪੀਣੀ ਹੈ ਤੇ ਸਿਆਲ 'ਚ ਪੀਓ। ਮਤਲਬ ਇਹ ਅੱਸੂ ਤੋਂ ਬਾਅਦ ਕੱਤੇ ਦੇ ਵਿੱਚ ਸਰਦੀ ਵਾਵਾ ਆ ਜਾਂਦੀ ਹੈ, ਅੱਗੇ ਮੱਘਰ ਪੋਹ ਇਹ ਸਾਰਾ ਜਿਹੜੀ ਰੁੱਤ ਹੈ ਇਹਦੇ ਵਿੱਚ। ਤੇ ਅੱਗੇ ਹਦਵਾਣਾ ਜਿਹੜਾ ਉਹ ਵੀ ਮਤਲਬ ਇਹ ਹੈ ਕਿ ਇਸ ਰੁੱਤੇ ਜਿਹੜਾ ਕਤਿਆਲਾ ਹਦਵਾਣਾ ਹੈ ਉਹ ਜ਼ਿਆਦਾ ਮਜ਼ੇਦਾਰ ਹੁੰਦਾ ਹੈ ਤੇ ਜ਼ਿਆਦਾ ਸਿਹਤ ਲਈ ਚੰਗਾ ਹੁੰਦਾ ਹੈ, ਔਰ ਉਹਦੇ ਨਾਲ ਹੈਜ਼ਾ ਹੋਣ ਦੇ ਵੀ ਘੱਟ ਚਾਂਸ ਹੁੰਦੇ ਨੇ। ਹਾਂਜੀ, ਤੇ ਇਹ ਤਿੰਨੇ ਚੀਜ਼ਾਂ ਦੀ ਵੇਖੋ ਨਾ ਇਹਦੇ ਚ ਇੱਕੋ ਖਾਨ ਦੇ ਵਿੱਚ ਇਹ ਦੱਸ ਦਿੱਤੀ ਗਈ ਹੈ ਕਿ ਇਹਦੇ ਖਾਨ ਦੀ ਰੁੱਤ ਕਿਹੜੀ ਹੈ। ਵਾਹ ਵਾਹ। ਲੋ ਜੀ ਸਾਹਿਬੋ, ਸਾਡੀ ਭੈਣ ਸੈਯਦਾ ਰਾਸ਼ਦਾ ਗਿਲਾਨੀ ਉਹਨਾਂ ਨੇ ਜਿਹੜਾ ਅਖਾਨ ਭਿਜਵਾਇਆ ਉਹਦਾ ਨਖੇੜਾ ਕੀਤਾ। ਬਾਜਵਾ ਸਾਹਿਬ ਫਰਮਾਉਂਦੇ ਨੇ ਪਏ ਵੀ ਸਖਤ ਗਰਮੀ ਦੀ ਰੁੱਤ ਦੇ ਵਿੱਚ, ਯਾਨੀ ਜੇਠ, ਹਾੜ, ਸਾਉਣ ਤੇ ਭਾਦਰੋਂ, ਇਸ ਮੌਸਮ ਦੇ ਵਿੱਚ ਇਹ ਤਰੇਵੇਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਵਜ੍ਹਾ ਇਹ ਵੇ ਕਿ ਜਿਹੜੀ ਵੀ ਗ਼ਜ਼ਾ ਅਸੀਂ ਖਾਂਦੇ ਆ ਪਿਆਰਿਓ, ਉਹ ਜੁਜ਼ਵੇ ਬਦਨ ਬਣਦੀ ਏ, ਉਹਨੇ ਸਾਡੇ ਪਿੰਡੇ ਨੂੰ ਤਕਵੀਅਤ ਦੇਣੀ ਹੁੰਦੀ ਹੈ। ਜਿਹੜੀ ਗ਼ਜ਼ਾ ਅਸੀਂ ਖਾਂਦੇ ਆ ਉਹ ਸਾਡੇ ਪਿੰਡੇ ਨੂੰ ਲੱਗਦੀ ਹੈ। ਵੇਖੋ ਨਾ, ਸਖਤ ਗਰਮੀ ਦੇ ਮੌਸਮ ਦੇ ਵਿੱਚ ਹੁਣ ਮਿਜ਼ਾਜਨ ਬੜੀ ਸਖਤ ਗਰਮ ਹੁੰਦੀ ਹੈ ਮੱਛਲੀ। ਉਤੋਂ ਦੂਜੀ ਗੱਲ ਇਹ ਵੇ ਕਿ ਸੌਣ ਭਾਦਰੋਂ ਦਾ ਮਹੀਨੇ ਜਿਹੜੇ ਨੇ ਇਹਨਾਂ 'ਚ ਮੱਛੀ ਅੰਡੇ ਬੱਚੇ ਦਿੰਦੇ ਨੇ। ਮੱਛੀ ਤੇ ਦੀਗਰ ਆਬੀ ਜਾਨਵਰ ਜਿਹੜੇ ਨੇ ਇਸ ਮੌਸਮ ਵਿੱਚ ਹੀ, ਇਸ ਰੁੱਤੇ 'ਚ ਹੀ ਇਹਨਾਂ ਦਾ ਅੰਡੇ ਬੱਚੇ ਦਾ ਵੀ ਮੌਸਮ ਹੁੰਦਾ ਹੈ। ਤੇ ਸਾਡੇ ਜਿਹੜੇ ਸੂਝਵਾਨ ਸਨ, ਸਾਡੇ ਲੋਕ, ਪੰਜਾਬ ਦੇ ਜਿਹੜੇ ਦਾਨਸ਼ਵਰ ਲੋਕ ਸਨ, ਉਹਨਾਂ ਨੇ ਇਹ ਫਿਰ ਗੱਲਾਂ ਜੋੜੀਆਂ ਸਨ ਕਿ ਸਾਡੀ ਆਉਣ ਵਾਲੀਆਂ ਨਸਲਾਂ, ਆਉਣ ਵਾਲੀਆਂ ਸਾਰੀਆਂ ਪੀੜ੍ਹੀਆਂ ਇਹਨਾਂ ਤੇ ਅਮਲ ਪੈਰਾ ਰਹਿਣ ਔਰ ਅਕਲ ਤੇ ਮੱਤ ਹਾਸਲ ਕਰਦੀਆਂ ਰਹਿਣ। ਬਾਈਵਾ ਸਾਹਿਬ ਆਪਣਾ ਤਜਰਬਾ ਦੱਸਿਆ। ਉਹਨਾਂ ਆਖਿਆ ਕਿ ਮੈਂ ਸਰਗੋਧੇ ਗਿਆ ਸਾਂ ਉੱਥੇ ਆਪਣੇ ਨਾਨਕੇ, ਤੇ ਉੱਥੇ ਸਖਤ ਗਰਮੀ 'ਚ ਗੰਨਾ ਮੈਂ ਚੂਪ ਬੈਠਾ। ਵੇਖੋ ਨਾ, ਪਹਿਲੀ ਸਖਤ ਤਪੀ ਹੁੰਦੀ ਹੈ ਔਰ ਸਾਰਾ ਉਹਦੇ ਅੰਦਰ ਇੱਕ ਤੇ ਮੌਸਮ ਦੇ ਵਿੱਚ ਰੋ ਹੀ ਨਹੀਂ ਪੱਕੀ ਹੁੰਦੀ, ਕੱਚੀ। ਬਾਜਵਾ ਸਾਹਿਬ ਦੱਸਿਆ। ਦੂਜਾ ਫਿਰ ਉਹ ਤਪਸ਼ ਜਿਹੜੀ ਪੈਰਾਂ ਤੋਂ ਗਰਮੀ ਚੜ੍ਹਦੀ ਹੈ ਪਿਆਰੇ, ਉਹ ਸਿਰ ਤੱਕ ਤੇ ਜਾਂਦੀ ਹੈ ਨਾ, ਉਹਦੇ ਵਿੱਚ ਵੀ ਸਖਤ ਗਰਮੀ ਸੀ। ਉਹ ਗਰਮ ਮੌਸਮ ਵਿੱਚ ਗੰਨਾ ਤੋੜ ਕੇ ਚੂਪ ਕੇ ਤੇ ਬਾਜਵਾ ਸਾਹਿਬ ਆਂਦੇ ਨੇ ਮੈਨੂੰ ਬੁਖਾਰ ਚੜ ਗਿਆ। ਯਾਨੀ ਬਜ਼ੁਰਗਾਂ ਜਿਹੜੀਆਂ ਗੱਲਾਂ ਫਿਰ ਮਿੱਥੀਆਂ ਸਾਨੂੰ ਸੱਚੀਆਂ ਹੀ ਨੇ ਨਾ, ਵੀ ਇਹਨਾਂ ਮੌਸਮਾਂ 'ਚ ਇਸ ਨਹੀਂ ਖਾਣਾ ਚਾਹੀਦਾ। ਹੁਣ ਵੇਖੋ ਅੱਜ ਕੱਲ ਸਰਦੀ ਹੈ, ਕਤਿਆਲੇ ਦੁਆਣੇ ਅੱਜ ਕੱਲ ਖਾਇਆ ਆਖਦੇ ਨੇ ਜਿਗਰ ਮੈਦੇ ਦੀ ਗਰਮੀ ਗਵਾ ਛੱਡਦੇ ਨੇ। ਠੰਡਾ ਮੌਸਮ, ਠੰਡੀ ਰੁੱਤ ਦੇ ਦੁਆਣੇ। ਇਸੇ ਤਰ੍ਹਾਂ ਅੱਜ ਕੱਲ ਗੰਨੇ ਤੋਂ ਰੋ ਤੋਂ ਗੁੜ ਵੀ ਅੱਜ ਕੱਲ ਦੀ ਜ਼ਰੂਰਤ ਹੈ। ਗੁੜ ਗਰਮ ਹੁੰਦਾ ਹੈ। ਸਾਡਾ ਮਾਲ ਡੰਗਰ ਵੇਖਨੇ ਅਸੀਂ ਥੋੜਾ ਜਿਹਾ ਸਰਦੀ ਦੇ ਨਾਲ ਕਮਲਾਇਆ, ਉਹਨੂੰ 2 ਪੇਸੀਆਂ ਗੁੜ ਦੇਈਦੀਆਂ ਨੇ, ਫਿਰ ਤਗੜਾ ਹੋ ਜਾਂਦਾ। ਗਰਮ ਤਾਸੀਰ ਰੱਖਦਾ ਗੁੜ ਵੀ, ਮੱਛੀ ਵੀ। ਅੱਜ ਕੱਲ ਖਾਣਾ ਚਾਹੀਦਾ ਕਿਉਂਕਿ ਅੱਜ ਕੱਲ ਦੇ ਮੌਸਮ ਵਿੱਚ ਉਹ ਖਾਦੇ ਆ ਨਾ ਸਿਰਫ ਜਿਸਮ ਨੂੰ ਤਕਵੀਅਤ ਔਰ ਗਰਮਾਇਸ਼ ਦਿੰਦਾ ਹੈ, ਬਲਕਿ ਜੁਜ਼ਵੇ ਬਦਨ ਬਣ ਕੇ ਹਜ਼ਾਰਾਂ ਸਾਡੀਆਂ ਬਿਮਾਰੀਆਂ ਤੋਂ ਸਾਨੂੰ ਨਜਾਤ ਦਵਾਉਂਦਾ ਹੈ। ਇਹ ਅੱਲਾਹ ਪਾਕ ਦੀਆਂ ਨਿਹਮਤਾਂ ਨੇ, ਲੇਕਿਨ ਇਹਨਾਂ ਨੂੰ ਵਰਤਣਾ ਕਿੰਜ ਜਿਵੇਂ ਸਾਡੇ ਵੱਡੇ ਦੱਸ ਗਏ ਨੇ ਉਹਦੇ ਮੁਤਾਬਕ। ਲੋ ਜੀ ਬਾਜਵਾ ਸਾਹਿਬ, ਸਾਡੇ ਇੱਕ ਬੜੇ ਪਿਆਰੇ ਨਾਜ਼ਰ ਨੇ, ਸਾਡੇ ਜਨਾਬ ਵੇਖਣ ਵਾਲੇ ਨੇ ਬੜੇ ਨਨਕਾਣਾ ਸਾਹਿਬ ਤੋਂ, ਯਾਸੀਨ ਖਿੱਚੀ ਸਾਹਿਬ। ਵਾਹ ਜੀ ਵਾਹ। ਉਹਨਾਂ ਖਿੱਚੀ ਸਾਹਿਬ ਨੇ ਜਨਾਬ ਅਖਾਨ ਭਿਜਵਾਇਆ ਵੀ ਸੂਰ ਟਾਂਡੇ ਉਜਾੜ ਕੇ ਮੋਇਆ, ਤੇ ਕੀ ਮੋਇਆ? ਹਾਂਜੀ, ਇਸ ਅਖਾਨ ਵਿੱਚ ਦੱਸਿਆ ਗਿਆ ਵੀ ਜਦੋਂ ਵੇਖੋ ਨਾ ਸੂਰ ਕਮਾਦੇ ਵੜ ਜਾਏ, ਹਾਂਜੀ, ਤੇ ਇਹ ਮਿਸਾਲ ਦਿੱਤੀ ਗਈ ਹੈ ਕਿ ਜ਼ਾਲਮ ਬੰਦਾ ਜਿਹੜਾ ਉਹ ਤੁਹਾਡੇ ਤੇ ਜ਼ੁਲਮ ਕਰਨਾ ਸ਼ੁਰੂ ਕਰ ਦੇਵੇ। ਹਾਂਜੀ, ਤੇ ਜੇ ਉਹ ਤੁਹਾਡਾ ਸਭ ਕੁਝ ਲੁੱਟਣ ਤੋਂ ਬਾਅਦ ਮਰਿਆ, ਹਾਂਜੀ, ਤੋ ਮਤਲਬ ਇਹ ਘਰ ਦੇ ਮਾਲਕਾਂ ਨੂੰ ਵੇਖੋ ਨਾ, ਕਮਾਦ ਦੇ ਮਾਲਕ ਜਾਂ ਘਰ ਦੇ ਮਾਲਕ ਜਾਂ ਮੁਲਕ ਦੇ ਮਾਲਕ ਤੇ ਆਵਾਮ ਹੁੰਦੇ ਨੇ, ਹਾਂਜੀ, ਉਹਨਾਂ ਨੂੰ ਇਹ ਚਾਹੀਦਾ ਵੀ ਉਹਦਾ ਵੇਲੇ ਸਿਰ ਆਪਾ ਕਰ ਲੈਣ ਤੇ ਉਹਦਾ ਕੋਈ ਨਾ ਮਤਲਬ ਹੈ ਕਿ ਉਹਦਾ ਗਾਟਾ ਵੱਢਣ ਜਾਂ ਜੋ ਵੀ ਕਰਨਾ ਹੈ ਉਸ ਸੂਰ ਦਾ।
ਤੇ ਜੇ ਉਹ ਤੁਹਾਡਾ ਸਭ ਕੁਝ ਤਬਾਹ ਕਰ ਛੜੇ, ਸਾਰੇ ਗੰਨੇ ਖਰਾਬ ਕਰ ਛੜੇ, ਕਿਉਂਕਿ ਨਾ ਜਿਹੜੇ ਗੰਨੇ ਨੂੰ ਸੂਰ ਮੂੰਹ ਮਾਰ ਛੜੇ ਨਾ, ਉਹ ਮਤਲਬ ਇਹ ਹੈ ਕਿ ਉਹ ਨਾ ਤੇ ਵੱਧਦਾ ਹੈ ਹਾਂਜੀ, ਤੇ ਉਹਦਾ ਭੈੜਾ ਹਾਲ ਉਹ ਕਾਣਾ ਜਿਹਾ ਹੋ ਜਾਂਦਾ ਹੈ, ਜਾਂ ਜਿਸ ਤਰ੍ਹਾਂ ਗਿੱਦੜ ਵੀ ਕਰਦੇ ਨੇ ਜੀ ਜੀ। ਤੋ ਗੱਲ ਇਹ ਵੇ ਕਿ ਇੱਥੇ ਵੇ ਕਿ ਸਾਨੂੰ ਲੋਕਾਂ ਨੂੰ ਅੱਖਾਂ ਖੋਲਣੀਆਂ ਚਾਹੀਦੀਆਂ ਨੇ। ਜਿੱਥੇ ਜਿੱਥੇ ਵੀ ਤੁਹਾਨੂੰ ਵਸੇਬ ਦੇ ਅੰਦਰ ਵੀ ਇਹ ਨਿਆਂ ਨਜ਼ਰ ਆਉਂਦਾ ਹੈ ਕਿ ਇਹ ਤੁਹਾਡੇ ਨਾਲ ਜ਼ੁਲਮ ਕਰ ਰਿਹਾ ਹੈ ਹਾਂਜੀ, ਔਰ ਇਹ ਜ਼ਾਲਮ ਨੂੰ ਮਤਲਬ ਇਹ ਹੈ ਕਿ ਸਾਨੂੰ ਇਸਲਾਮ 'ਚ ਵੀ ਹੁਕਮ ਹੈ ਕਿ ਜ਼ਾਲਮ ਨੂੰ ਬਾਂਹ ਨਾ ਡੱਕੋ ਹਾਂਜੀ, ਤੇ ਬਾਂਹ ਨਾਲ ਡੱਕਣ ਵਾਲੇ ਕਾਮਲ ਈਮਾਨ ਦੇ ਵਾਰਿਸ ਨੇ ਹਾਂਜੀ। ਤੇ ਜਿਹੜੇ ਤੁਸੀਂ ਉਹਦੇ ਮਤਲਬ ਇਹ ਕਿ ਉਂਝ ਜ਼ਬਾਨ ਨਾਲ ਡੱਕਦੇ ਹੋ ਤਾਂ ਨਹੀਂ ਮੁੜਦਾ ਜਾਂ ਬੁਰਾ ਖਿਆਲ ਰੱਖਦੇ ਹੋ ਤੇ ਕਮਜ਼ੋਰ ਇਮਾਨ ਦੀ ਨਿਸ਼ਾਨੀ। ਤੋ ਗੱਲ ਇਹ ਹੈ ਕਿ ਇਹਦੇ 'ਚ ਇਹ ਹੀ ਦੱਸਿਆ ਗਿਆ ਕਿ ਜਦੋਂ ਵੀ ਸਾਨੂੰ ਇਸ ਤਰ੍ਹਾਂ ਦਾ ਕੋਈ ਮਤਲਬ ਇਹ ਕਿ ਨੁਕਸਾਨ ਕਰਨ ਵਾਲੀ ਸ਼ੈ ਜਿਹੜੀ ਸਾਡੇ ਕਮਾਦੇ ਵੜ ਗਈ ਹੈ, ਜਾਂ ਸਾਡਾ ਕਮਾਦ ਇੱਕ ਅਲਾਮਤ ਹੈ ਨਾ ਇੱਕ ਵਸੇਬ ਦੀ, ਤੁਹਾਨੂੰ ਨੁਕਸਾਨ ਕਰ ਰਿਹਾ, ਤੁਹਾਡਾ ਲੁੱਟੀ ਜਾ ਰਿਹਾ, ਤੁਹਾਡੇ ਨਾਲ ਅਨਿਆਂ ਵੀ ਕਰ ਰਿਹਾ, ਤੁਹਾਨੂੰ ਮਾਰੀ ਕੁੱਟੀ ਵੀ ਜਾ ਰਿਹਾ, ਤੇ ਉਹਦਾ ਵੇਲੇ ਸਿਰ ਗਾਟਾ ਲਾਓ। ਤੇ ਵੇਲੇ ਸਿਰ ਗਾਟਾ ਲਾਓਗੇ ਤੇ ਤੁਹਾਡੀ ਫਸਲ ਤੇ ਬਚ ਜਾਏਗੀ। ਤੇ ਜੇ ਫਸਲ ਮੁਕਾ ਗਈ, ਸਾਰਾ ਕੁਝ ਕਰਨ ਤੋਂ ਬਾਅਦ ਉਹਨੂੰ ਮਾਰ ਵੀ ਦਿੱਤਾ ਹਾਂਜੀ, ਤੇ ਫਿਰ ਤੁਹਾਨੂੰ ਦੁਬਾਰਾ ਫਸਲ ਬੀਜਣੀ ਪਏਗੀ, ਔਰ ਉਸ ਸਾਲ ਵਾਲੀ ਫਸਲ ਤੇ ਤੁਹਾਡੀ ਜ਼ਾਇਆ ਹੋ ਗਈ ਨਾ। ਲੋ ਜੀ ਪਿਆਰਿਓ, ਵੇਖੋ ਕਿੰਨੀ ਪਿਆਰੀ ਗੱਲ ਬਾਜਵਾ ਸਾਹਿਬ ਸਮਝਾਈ ਏ ਭਈ ਜਿਹੜਾ ਮੁਜ਼ਰ ਚੀਜ਼ ਹੈ ਜਾਂ ਜਿਹੜੀ ਮੂਜ਼ੀ ਚੀਜ਼ ਹੈ, ਸਾਡੇ ਇਸਲਾਮ ਦੇ ਵਿੱਚ ਵੀ ਇਹ ਹੁਕਮ ਹੈ ਭਈ ਮੂਜ਼ੀ ਨੂੰ ਇਜ਼ਾ ਪਹੁੰਚਾਉਣ ਤੋਂ ਪਹਿਲੇ ਖਤਮ ਕਰ ਦਿਓ, ਮਾਰ ਦਿਓ। ਵੇਖੋ ਨਾ ਇੱਕ ਸੱਪ ਹੈ, ਉਹ 5 7 10 ਬੰਦਿਆਂ ਨੂੰ ਵੱਢੀ ਜਾ ਰਿਹਾ, ਤੁਸੀਂ ਵੇਖੀ ਜਾ ਰਹੇ ਹੋ, ਤੇ 10 ਬੰਦਿਆਂ ਨੂੰ ਵੱਢਣ ਤੋਂ ਬਾਅਦ ਤੁਸੀਂ ਉਹਨੂੰ ਮਾਰਿਆ, ਤੇ ਫਿਰ ਕੀ ਮਾਰਿਆ? ਉਹ 5 7 ਬੰਦੇ ਜਿਹੜੇ ਨੇ ਉਹਨਾਂ ਦੀ ਤੇ ਜਾਨ ਦੇ ਲਾਲੇ ਪੈ ਗਏ। ਸੋ ਮੂਜ਼ੀ ਨੂੰ ਕਬਲ ਇਜ਼ਾ ਮਾਰਨਾ ਚਾਹੀਦਾ ਹੈ, ਇਜ਼ਾ ਪਹੁੰਚਾਉਣ ਤੋਂ ਪਹਿਲੇ ਖਤਮ ਕਰਨਾ ਚਾਹੀਦਾ ਹੈ। ਇਸ ਖਾਨ 'ਚ ਹੀ ਸਾਨੂੰ ਮੱਤ ਦਿੱਤੀ ਗਈ ਹੋਈ ਹੈ ਭਈ ਇੱਕ ਜ਼ਾਲਮ ਹੈ, ਇੱਕ ਤੁਹਾਡੇ ਵਾਸਤੇ ਮੂਜ਼ੀ ਹੈ, ਉਹਨੇ ਤੁਹਾਨੂੰ ਤਕਲੀਫ ਪਹੁੰਚਾਣੀ ਹੈ, ਇਜ਼ਾ ਪਹੁੰਚਾਣੀ ਹੈ, ਉਹਦਾ ਆਪਾ ਪਹਿਲੇ ਕਰ ਲਵੋ। ਬਹਿ ਕੇ ਨਾ ਢੀਕਦੇ ਰਹੋ, ਅੱਛਾ ਚਲੋ ਮੇਰਾ ਸਿਰ ਪਾੜ ਲੈ ਤੇ ਫਿਰ ਉਦੋਂ ਬਾਅਦ ਮੈਂ ਇਹਦਾ ਕੁਛ ਕਰਾਂਗਾ, ਤੇ ਫਿਰ ਉਦੋਂ ਬਾਅਦ ਜੇ ਤੁਹਾਨੂੰ ਹੋਸ਼ ਰਹੇਗੀ ਤੇ ਤੁਸੀਂ ਕੁਛ ਕਰੋਗੇ ਨਾ। ਤੇ ਜੇ ਉਹਨੇ ਛੱਡਿਆ ਹੀ ਕੱਖ ਨਾ, ਦਿਮਾਗ ਦੇ ਵਿੱਚ ਵੱਜੀ ਸੱਟ, ਬੰਦੇ ਨੂੰ ਉਂਝ ਲੈ ਦੇ ਜਾਂਦੀ ਹੈ। ਇਹਨੂੰ ਜ਼ਿਆਦਾ ਖੁੱਲਾ ਕਰਕੇ ਬਾਜਵਾ ਸਾਹਿਬ ਇਹ ਵੀ ਦੱਸਿਆ, ਔਰ ਬੜੀ ਅਕਲ ਵਾਲੀ ਗੱਲ ਸਾਨੂੰ ਸਮਝਾਈ ਕਿ ਜਿਹੜੇ ਸਾਡੇ ਹੁਕਮਰਾਨ ਨੇ, ਜਿਹੜੇ ਆਵਾਮ ਕੁਛ ਮਨਸੂਬੇ ਲੈ ਕੇ ਆਉਂਦੇ ਨੇ, ਮਰਦਮ ਆਜ਼ਾਰ ਉਹਨਾਂ ਦੀਆਂ ਪਾਲਿਸੀਆਂ ਨੇ, ਦੁਨੀਆ ਮਰਨ ਡਈ ਹੈ, ਉਹਨਾਂ ਨੂੰ ਘੜੀ ਘੜੀ ਨਾ ਅਜ਼ਮਾਓ। ਤੁਹਾਨੂੰ ਇੱਕ ਵਾਰੀ ਜੋ ਪਤਾ ਹੈ ਵੀ ਇਹ ਜਦੋਂ ਵੀ ਬਰਸਰ ਇਕਤਦਾਰ ਆਉਂਦਾ ਹੈ ਇਹ ਮੂਜ਼ੀ ਸਾਬਤ ਹੁੰਦਾ ਹੈ, ਤੇ ਫਿਰ ਕੁਛ ਅਕਲ ਤੋਂ ਵੀ ਕੰਮ ਲਵੋ ਤੇ ਆਪਣਾ ਅਪਾਕ ਕਰੋ। ਅਗਲੀ ਵਾਰੀ ਕੋਈ ਬਿਹਤਰ ਬੰਦਾ ਲਿਆਉਣ ਦੀ ਕੋਸ਼ਿਸ਼ ਕਰੋ, ਨਹੀਂ ਤੇ ਤੁਸੀਂ ਆਪਣੇ ਹੱਥੀਂ ਆਪਣੇ ਮੁਕੱਦਰ ਨੂੰ, ਆਪਣੀ ਕਿਸਮਤ ਨੂੰ ਬਰਬਾਦ ਕਰੋਗੇ। ਬਾਜਵਾ ਸਾਹਿਬ ਚਕਵਾਲ ਦਾ ਇਲਾਕਾ ਹੈ ਬਾਗ, ਉੱਥੇ ਅਮਜਦ ਅਲੀ ਫਰਦੋਸੀ ਸਾਡੇ ਬੜੇ ਪਿਆਰੇ ਮਿੱਤਰ ਨੇ, ਮੁਸਤਕਿਲ ਨਾਜ਼ਰ ਨੇ ਸਾਡੇ, ਉਹਨਾਂ ਜਨਾਬ ਅਖਾਨ ਭਿਜਵਾਇਆ ਭਈ ਸ਼ਾਹਾਂ ਦਾ ਕਰਜ਼ ਬੁਰਾ ਤੇ ਫਿਕਰ ਦਾ ਦਰਦ ਬੁਰਾ। ਹਾਂਜੀ, ਇਹ ਸ਼ਾਹ ਜਿਹੜੇ ਨੇ ਸਾਹੂਕਾਰ ਨੂੰ ਦੱਸਿਆ ਗਿਆ, ਹਿੰਦੂਆਂ ਦੇ ਜਿਹੜੇ ਸਾਹੂਕਾਰਾ ਕਰਦੇ ਸਨ ਨਾ, ਜਿਹੜੇ ਸੂਦ ਤੇ ਪੈਸੇ ਦਿੰਦੇ ਸਨ, ਉਹਨਾਂ ਨੂੰ ਸ਼ਾਹ ਆਂਦੇ ਸਨ। ਲਾਲਾ ਜੀ ਵੀ ਆਂਦੇ ਸਨ, ਸ਼ਾਹ ਵੀ ਆਂਦੇ ਸਨ। ਉਹਦਾ ਜਿਹੜਾ ਕਰਜ਼ ਹੈ ਨਾ ਉਹ ਮੁੱਕ ਨਹੀਂ ਸਕਦਾ, ਕਿਉਂਕਿ ਉਹਨੂੰ ਸੂਦ ਇੰਨਾ ਕੁ ਲੱਗਦਾ ਹੈ। ਔਰ ਉਹ ਆਪ ਵੀ ਜਿਹੜੇ ਸਨ ਉਹ ਆਂਦੇ ਸਨ ਜੀ ਤੁਸੀਂ ਮਹਾਰਾਜ ਮੂਲ ਦੀ ਤਾਂ ਗੱਲ ਹੀ ਛੱਡ ਦਿਓ, ਤੁਸੀਂ ਸਿਰਫ ਵਿਆਜ ਦੇਈ ਆਓ। ਮਤਲਬ ਇਹ ਕਿ ਸਾਡਾ ਕਰਜ਼ ਜਿਹੜਾ, ਸਾਡੇ ਜਿਹੜੇ ਪੈਸੇ ਨੇ ਉਹ ਅੱਗੋਂ ਪੈਸੇ ਬਣਾਉਂਦੇ ਰਹਿਣ, ਔਰ ਇਹ ਨਾਲ ਜਿਹੜਾ ਨਾ ਉਹ ਨਾ ਮੁੱਕੇ। ਤੇ ਉਹ ਜਿਹੜਾ ਸੀ ਨਾ ਕਰਜ਼ ਉਹ ਗਲੋਂ ਲੈਂਦਾ ਹੀ ਨਹੀਂ ਸੀ। ਜਿਵੇਂ ਸਾਡੇ ਆ ਬੈਂਕਾਂ ਦੇ ਕਰਦੇ ਨੇ, ਆਜ਼ਰੀ ਬੈਂਕ ਦੇ ਕਰਦੇ ਨੇ, ਜ਼ਿਮੀਂਦਾਰ ਜਿਹੜਾ ਲੈ ਲੈਂਦਾ ਮੁੱਕਦਾ ਹੀ ਨਹੀਂ, ਇੰਨਾ ਕੁ ਸੂਦ ਉਹਦੇ ਤੇ ਲਾ ਦਿੰਦੇ ਨੇ। ਹਾਂਜੀ, ਤੇ ਇਹਦੇ 'ਚ ਦੱਸਿਆ ਗਿਆ ਵੀ ਇਹਦੇ ਤੋਂ ਹੁੰਦੇ ਚਾਰੇ ਪਰਹੇਜ਼ ਕਰੋ। ਤੇ ਦੂਜਾ ਜਿਹੜਾ ਫਿਕਰ, ਚਿੰਤਾ ਜਿਹੜੀ ਹੈ ਨਾ ਜੀ, ਤੁਹਾਨੂੰ ਜਿਹੜੀ ਗੱਲ ਦੀ ਚਿੰਤਾ ਲੱਗ ਜਾਏ ਉਹ ਤੁਹਾਨੂੰ ਸੂਲੀ ਤੇ ਟੰਗੀ ਰੱਖਦੀ ਹੈ। ਹਾਂਜੀ, ਔਰ ਉਹ ਫਿਕਰ ਜਿਹੜਾ ਕਿਸੇ ਸ਼ਾਇਦ ਦਾ ਵੀ ਇੰਜ ਨਾ ਹੋ ਜਾਏ, ਕਿਤੇ ਇੰਜ ਨਾ ਹੋ ਜਾਏ। ਹਾਂਜੀ, ਉਹ ਮਤਲਬ ਇਹ ਕਿ ਇਹ ਬੜਾ ਮੁਸੀਬਤ ਬੰਦੇ ਵਾਸਤੇ ਨਾ, ਉਹਨੂੰ ਅੱਠੇ ਪੈਰ ਚੈਨ ਨਹੀਂ ਆਉਂਦਾ। ਇੱਕ ਬਾਦਸ਼ਾਹ ਦਾ ਵਜ਼ੀਰ ਜਿਹੜਾ ਸੀ ਨਾ ਉਹ ਰੁੱਸ ਗਿਆ ਕਿਸੇ ਵਜ੍ਹਾ ਨਾਲ। ਬਾਦਸ਼ਾਹ ਨੇ ਕਿਹਾ ਗੱਲ ਇੰਜੇ, ਵਜ਼ੀਰ ਨੇ ਕਿਹਾ ਇੰਜੇ, ਉਹਨੇ ਆਖਿਆ ਜਾ ਦਫਾ ਹੋ ਜਾ, ਇੱਥੋਂ ਨਿਕਲ ਜਾ। ਵਜ਼ੀਰ ਸੱਚਾ ਸੀ, ਉਹ ਟੁਰ ਗਿਆ। ਨਿੱਕੀਆਂ ਨਿੱਕੀਆਂ ਬਾਦਸ਼ਾਹੀਆਂ ਸਨ, ਉਹ ਕਿਸੇ
10-20 ਕੋਵਾਂ ਤੇ ਜਾ ਕੇ ਕਿਤੇ ਕੋਈ 40-50 ਕੋਵਾਂ ਤੇ ਜਾ ਕੇ ਇੱਕ ਜ਼ਿਮੀਂਦਾਰ ਦੇ ਕੋਲ ਗਿਆ ਜੀ ਤੇ ਜਾ ਕੇ ਆਖਣ ਲੱਗਾ ਜੀ ਮੈਂ ਇੱਥੇ ਤੁਹਾਡੇ ਨਾਲ ਨੌਕਰੀ ਕਰਨਾ, ਮੈਂ ਆਥੜੀ ਕਰਨੀ ਹੈ, ਮੈਨੂੰ ਰੱਖ ਲਓਗੇ ਜੀ ਉਹਨੇ ਵੇਖਿਆ ਬੰਦਾ ਸਾਫ ਸੁਥਰਾ ਸਫੈਦ ਭੋਸ਼ੇ ਗੱਲਬਾਤ ਵੀ ਚੰਗੀ ਕਰਦਾ ਹੈ। ਜੀ ਉਹਨੇ ਆਖਿਆ ਜੀ ਇਹ ਰੋਟੀਆਂ ਤੇ ਭਾਰਾ ਨਹੀਂ ਨਾ ਹਾਂਜੀ ਉਹਨੇ ਆਖਿਆ ਜੀ ਤੁਸੀਂ ਰਵੋ ਜੀ ਚੌਧਰੀ ਸਾਹਿਬ ਇੱਥੇ ਸਾਡੇ ਕੋਲ ਰਵੋ ਤੇ ਕੋਈ ਕੰਮ ਨਾ ਕਰੋ, ਤੁਸੀਂ ਸਿਰਫ ਬਹਿ ਕੇ ਰੋਟੀ ਖਾਓ ਤੇ ਹੁੱਕਾ ਤਮਾਕੂ ਇੱਥੇ ਤੁਹਾਨੂੰ ਲੱਭਦਾ ਰਹੇਗਾ ਸਾਰਾ ਕੁਝ। ਉਹਨੇ ਆਖਿਆ ਠੀਕ ਹੈ ਜੀ ਅੱਛਾ। ਉਹ ਹੁਣ ਨਾ ਜੀ ਮਤਲਬ ਇਹ ਕਿ ਥੋੜੀ ਦੇਰ ਹੋਈ ਤੇ ਉਹ ਵਜ਼ੀਰ ਦੀ ਲੋੜ ਪੈ ਗਈ ਬਾਦਸ਼ਾਹ ਨੂੰ ਜੀ। ਉਹ ਕੋਈ ਮਸਲਾ ਸੀ ਤੇ ਹੱਲ ਨਾ ਹੋਏ, ਹੁਣ ਆਖਣ ਉਹਨੂੰ ਲੱਭੀਏ ਕਿੱਥੋਂ। ਉਹਨੇ ਨਾ ਸਾਰੇ ਉਹਨੂੰ ਕਿਸੇ ਮਸ਼ਵਰਾ ਦਿੱਤਾ ਕਿ ਸਾਰੇ ਦੇਸ਼ ਦੇ ਲੰਬੜਦਾਰ ਸੱਦ ਲੈ ਤੇ ਲੰਬੜਦਾਰਾਂ ਨੂੰ ਨਾ ਮਤਲਬ ਇਹ ਸੱਦ ਕੇ ਤੇ ਉਹਨਾਂ ਨੂੰ ਇੱਕ ਇੱਕ ਦੁਹਾਣਾ ਦੇ ਹਾਂਜੀ ਤੇ ਇੱਕ ਇੱਕ ਘੜਾ ਦੇ ਹਾਂਜੀ ਤੇ ਇੱਕ ਇੱਕ ਬੱਕਰਾ ਦੇ ਤੇ ਉਹਨਾਂ ਨੂੰ ਆਖ ਕੇ ਦੁਹਾਣਾ ਜਿਹੜਾ ਸਬੂਤਾ ਘੜੇ 'ਚ ਪਾਣਾ ਤੇ ਬੱਕਰਾ 6 ਮਹੀਨਿਆਂ ਦੀ ਖੁਰਾਕ ਦੇ ਨਾਲ ਤੇ ਆ ਕੇ 6 ਮਹੀਨਿਆਂ ਬਾਅਦ ਬੱਕਰਾ ਰਹਿਣਾ ਵੀ ਏਡੇ ਦਾ ਏਡਾ ਚਾਹੀਦਾ, ਵੱਡਾ ਨਹੀਂ ਹੋਣਾ ਚਾਹੀਦਾ, ਖੁਰਾਕ ਵੀ ਤੁਸੀਂ ਪੂਰੀ ਦੇਣੀ ਹੈ। ਅੱਛਾ ਉਹ ਹੁਣ ਨਾ ਜੀ ਲੈ ਕੇ ਇਹ ਵੀ ਨੰਬਰਦਾਰ ਸੀ ਜਿਹਦੇ ਕੋਲ ਇਹ ਵਜ਼ੀਰ ਸੀ ਜੀ ਜੀ ਉਹ ਵੀ ਗਿਆ ਤੇ ਜਨਾਬ ਮਗਰ ਪਿੱਛੇ ਕੋਈ ਦੁਹਾਣਾ ਜਿਹਾ ਚੁੱਕਿਆ, ਉਹ ਖੁਰਾਕ ਵੀ ਚੁੱਕੀ ਨਾਲ ਹੱਥ 'ਚ ਬੱਕਰਾ ਖਿੱਚੀ ਆਏ, ਇੱਕ ਘੜਾ ਵੀ ਵਿੱਚ ਪਾਏ ਆ ਮਗਰ। ਉਹਨਾਂ ਆਖਿਆ ਉਹ ਵਜ਼ੀਰ ਦਾ ਕੀ ਗੱਲ ਹੈ ਕਿ ਕਰੀ ਆਉਂਦੇ, ਉਹਨੇ ਆਖਿਆ ਜੀ ਬਾਦਸ਼ਾਹ ਨੇ ਆ ਵਿੱਡੀ ਜਿਹੀ ਪਹਾੜੀ ਏ ਤੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਬੱਕਰੇ ਨੂੰ ਤੇ ਖੁਰਾਕ ਪਤੀ ਤੀ ਇਹਨੇ ਵੱਡਿਆ ਹੋਣਾ ਹੀ ਹੋਣਾ ਹਾਂਜੀ ਤੇ ਦੁਹਾਣਾ ਘੜੇ 'ਚ ਕਿਵੇਂ ਪਏਗਾ। ਉਹਨੇ ਆਖਿਆ ਯਾਰ ਫਿਕਰ ਨਾ ਕਰ, ਬਾਦਸ਼ਾਹ ਨੂੰ ਮੇਰੀ ਲੋੜ ਪੈ ਗਈ ਏ ਤੇ ਆ ਫੜ ਦੁਹਾਣੇ ਨੂੰ ਉਹਨੇ ਭੰਨਿਆ ਆਂਦਾ ਉਹਨੂੰ ਹੁਣ ਜੱਟ ਖਾਏ ਨਾ। ਉਹ ਲੰਬੜਦਾਰ ਜਿਹੜਾ ਉਹ ਆਖਿਆ ਦੁਹਾਣਾ ਖਾ ਤੂੰ, ਕੋਈ ਗੱਲ ਨਹੀਂ ਦੁਹਾਣਾ ਖਾ ਤੂੰ। ਉਹਨੇ ਵੀ ਖਾਦਾ ਉਹਨੇ ਜਦੋਂ ਰੁੱਤ ਥੋੜੀ ਜਿਹੀ ਬਦਲੀ ਨਾ ਤੇ ਉਹਦੇ ਵਿੱਚ ਪਾ ਕੇ ਨਾ ਘੜੇ 'ਚ ਉਹਨੇ ਥੋੜੀ ਜਿਹੀ ਮਿੱਟੀ ਤੇ ਉਹਦੇ ਜੋ ਦੁਹਾਣੇ ਦਾ ਕੋਈ ਬੀਜ ਰੱਖ ਛੜਿਆ, ਉਹਦੇ ਵਿੱਚ ਹੀ ਉਗਿਆ, ਉਹਦੇ ਵਿੱਚ ਹੀ ਉਹ ਵੱਡਾ ਹੋਇਆ, ਉਹਦੇ ਵਿੱਚ ਹੀ ਉਹ 2-3 ਮਹੀਨਿਆਂ ਜੀ ਇਹਦੀ ਮਿਆਦ ਹੁੰਦੀ ਹੈ, ਮਹੀਨੇ ਦੂੰ ਦਾ। ਉਹਨੇ ਚਿਰ 'ਚ ਨਾ ਉਹਨੇ ਉਹ ਬੱਕਰੇ ਨੂੰ ਵੀ ਖੁਰਾਕ ਦੇਣ ਲੱਗ ਪਿਆ ਤੇ ਉਹਨੇ ਨਾ ਸ਼ਾਮ ਵੇਲੇ ਇੱਕ ਨਾ ਮਿੱਟੀ ਦਾ ਬਘਿਆੜ ਬਣਾ ਕੇ ਨਾ ਬਘਿਆੜ ਦਾ ਰੰਗ ਕਰਕੇ ਤੇ ਰੱਖ ਛੜਿਆ। ਉਹ ਜਦੋਂ ਸ਼ਾਮ ਵੇਲੇ ਬੱਕਰੇ ਨੇ ਨਾ ਖਾ ਕੇ ਨਾ ਖੁਰਾਕ ਤੇ ਜਿਹੜਾ ਆਕੜਨਾ ਉਕੜਨਾ ਹੁੰਦਾ ਨਾ ਲੱਤਾਂ ਗਾਂ ਪਿਛਾਂ ਕੱਢ ਕੇ ਉਸ ਵੇਲੇ ਉਹਨੇ ਮਿੱਟੀ ਦਾ ਬਘਿਆੜ ਕੱਢ ਕੇ ਅੱਧਾ ਕੁ ਘੰਟਾ ਉਹਦੇ ਅੱਗੇ ਰੱਖ ਛੱਡਣਾ। ਉਹ ਜਿਹੜਾ ਬੱਕਰੇ ਦੇ ਅੰਦਰ ਖੂਨ ਪੈਦਾ ਹੋਇਆ ਹੁੰਦਾ ਸੀ ਨਾ ਉਹਨਾਂ ਕੋ ਸੜ ਜਾਣਾ ਉਸ ਚਿੰਤਾ ਦੇ ਨਾਲ ਵੀ ਇਹਨੇ ਮੈਨੂੰ ਖਾ ਜਾਣਾ ਹਾਂਜੀ। ਉਹ ਜਦੋਂ 6 ਮਹੀਨੇ ਲੰਘ ਗਏ ਉਹ ਉਚੜਾ ਨੂੰ ਜਨਾਬ ਦੁਹਾਣਾ ਵੀ ਉਹਦੇ 'ਚ ਘੜੇ 'ਚ ਪੈ ਗਿਆ ਸੀ ਤੇ ਬੱਕਰਾ ਵੀ ਓਡੇ ਦਾ ਓਡਾ ਸੀ। ਉਹ ਜਦੋਂ ਲੈ ਕੇ ਗਿਆ ਤੇ ਸਾਰਿਆਂ ਦੇ ਵੱਡੇ ਛੋਟੇ ਸਨ, ਉਹਦਾ ਪੂਰਾ ਸੀ। ਉਹਨੇ ਲੰਬੜਦਾਰ ਨੂੰ ਆਖਿਆ ਫੜ ਲਓ ਇਹਨੂੰ, ਇਹਦੇ ਕੋਲ ਸਾਡਾ ਇੱਕ ਬੰਦਾ ਹੁੰਦਾ ਜੀ, ਜਾ ਕੇ ਬੰਦਾ ਲੈ ਆਓ, ਮੈਨੂੰ ਕਾਹਲੀ ਲਈ ਪੜਨਾ ਜੀ, ਮੇਰੇ ਕੋਲ ਹੀ ਹੈ। ਉਹ ਗੱਲ ਇਹ ਹੈ ਕਿ ਚਿੰਤਾ ਜਿਹੜੀ ਹੈ ਨਾ ਜੀ ਇਹ ਤੁਹਾਡਾ ਖੂਨ ਸਾੜੀ ਜਾਂਦੀ ਹੈ ਹਾਂਜੀ ਤੇ ਚਿੰਤਾ ਚਿਖਾ ਇੱਕ ਬਰੋਬਰ ਹਾਂਜੀ ਕਿ ਜਿਹੜੇ ਇਸ ਤਰ੍ਹਾਂ ਹੁੰਦਾ ਜਿਵੇਂ ਬਲਦੀ ਅੱਗ ਦੇ ਉੱਤੇ ਬੰਦਾ ਟੰਗਿਆ ਹੁੰਦਾ ਗੋਸ਼ਤ ਵਾਂਗਾ ਤੇ ਉਹਨੂੰ ਫਿਕਰ ਹੀ ਆ ਚਿੰਤਾ ਆਂਦੇ ਵਾਹ ਵਾਹ। ਤੇ ਬਾਬਾ ਸਾਹਿਬ ਉਹ ਜਿਹੜਾ ਚਿੰਤਾ ਚਿਖਾ ਬਰੋਬਰੀ ਜਿਉਂ ਕੇਲੇ ਮੁੱਢ ਕਰੀਰ ਹਾਂਜੀ ਉਹੀ ਗੱਲ ਹੈ ਨਾ ਕਿ ਚਿੰਤਾ ਚਿਖਾ ਜਿਹੜੀ ਹੈ ਨਾ ਚਿੰਤਾ ਇਸ ਤਰ੍ਹਾਂ ਹੀ ਹੈ ਯਾਨੀ ਜਿਵੇਂ ਚਿਖਾ ਯਾਨੀ ਬਲਦੀ ਹੋਈ ਅੱਗ ਦੇ ਉੱਤੇ ਤੁਹਾਨੂੰ ਟੰਗਿਆ ਹੋਇਆ ਹੈ ਜੀ। ਔਰ ਇਹ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਕੇਲੇ ਦੇ ਮੁੱਢ ਕਿੱਕਰ ਲਾ ਦਿਓ ਤੇ ਉਹਦੇ ਜਿਹੜੇ ਕੰਡੇ ਨੇ ਉਹ ਕੇਲੇ ਨੂੰ ਵੱਢ ਕੇ ਉਹਨੂੰ ਵੱਜਣਗੇ ਤੇ ਉਹ ਥਾਂ ਤੋਂ ਉਹਨੂੰ ਫੱਟੜ ਕਰ ਦੇਣਗੇ ਕਿਉਂਕਿ ਕੇਲਾ ਬੜਾ ਨਾਜ਼ੁਕ ਫਲ ਹੁੰਦਾ ਹੈ ਔਰ ਉਹਦੀ ਛਿੱਲੜ ਵੀ ਬੜੀ ਨਾਜ਼ੁਕ ਹੁੰਦੀ ਏ ਤੇ ਜੋ ਉਹਦਾ ਵਿੱਚ ਕਿਤੇ ਉਹਦਾ ਵਾਸਾ ਕਿੱਕਰਾਂ ਦੀਆਂ ਟਾਹਣੀਆਂ 'ਚ ਹੋ ਜਾਏ ਤੇ ਉਹਨੇ ਫਿਰ ਕਾਹਦੇ ਲਈ ਬਚਣਾ। ਪਿਆਰਿਓ ਵੇਖੋ ਬਾਜਵਾ ਸਾਹਿਬ ਨੇ ਕਿੰਨੀ ਪਿਆਰੀ ਵੰਡ ਕੀਤੀ ਵੀ ਸ਼ਾਹਾਂ ਦਾ ਕਰਜ਼ ਬੁਰਾ ਤੇ ਫਿਕਰ ਦਾ ਦਰਦ ਬੁਰਾ। ਵੇਖੋ ਨਾ ਮਹਾਜਨ ਦਾ ਜਿਹੜਾ ਸੂਦ ਖੋਰ ਹੈ, ਖੱਤਰੀ ਜਿਹੜੇ ਹੁੰਦੇ ਹਨ ਬਾਣੀਏ ਜਿਹੜੇ ਸੂਦ ਤੇ ਪੈਸੇ ਦਿੰਦੇ ਹਨ, ਇੱਕ ਤੇ ਉਹਨਾਂ ਕੋ ਪੈਸੇ ਲਈਏ ਤੇ ਚੁੰਡ ਨਹੀਂ ਛੁੱਟਦੀ, ਬੈਂਕਾਂ ਦਾ ਜਿਵੇਂ ਅੱਜ ਕੱਲ੍ਹ ਹਿਸਾਬ। ਦੂਸਰੀ ਗੱਲ ਇਹ ਕਿ ਬੰਦੇ ਨੂੰ ਕੋਈ ਚਿੰਤਾ ਲੱਗ ਜਾਏ, ਕੋਈ ਫਿਕਰ ਲੱਗ ਜਾਏ, ਕੋਈ ਪਰੇਸ਼ਾਨੀ ਕਿਸੇ ਅਮਰ ਦੀ ਲੱਗ ਜਾਏ, ਉਹ ਵੇਖੋ ਬਾਜਵਾ ਸਾਹਿਬ ਨੇ ਕਿੰਨਾ ਪਿਆਰਾ ਦੱਸਿਆ। ਜਿਵੇਂ ਸਾਡੇ ਦੇਸ਼ ਪੰਜਾਬ ਦਾ ਇੱਕ ਸ਼ੇਰ ਵੀ ਹੈ ਫਿਰ ਬਾਜਵਾ ਸਾਹਿਬ ਸੁਣਾਇਆ ਵੀ ਚਿੰਤਾ ਚਿਖਾ ਬਰਾਬਰੀ। ਜਿਵੇਂ ਵੇਖੋ ਨਾ ਕਿਸੇ ਨੂੰ ਚਿਖਾ ਦੇ ਉੱਤੇ ਅੱਗ ਬਾਲ ਕੇ ਚੰਗੀ ਸਾਰੀ ਭਖਾ ਕੇ ਤੇ ਉਹਦੇ ਉੱਤੇ ਟੰਗ ਦਿੱਤਾ ਜਾਏ ਨਾ, ਇਸ ਤਰ੍ਹਾਂ ਚਿੰਤਾ ਬੰਦੇ ਨੂੰ ਸਾੜਦੀ ਰਹਿੰਦੀ ਹੈ ਜਿਵੇਂ ਉਹ ਚਿਖਾ ਦੀ ਅੱਗ ਆਪਣੇ ਉੱਤੇ ਲਟਕੇ ਬੰਦੇ ਨੂੰ ਸਾੜਦੀ ਹੈ। ਇਹ ਬਜ਼ਾਹਰ ਫਿਕਰ ਦੀ, ਚਿੰਤਾ ਦੀ, ਕਿਸੇ ਖੌਫ ਅੰਦੇਸ਼ੇ ਦੀ ਅੱਗ ਦਿਸਦੀ ਤੇ ਨਹੀਂ, ਲੇਕਿਨ ਬੰਦਾ ਅੰਦਰੋਂ ਅੰਦਰ ਹੀ ਸੜਦਾ ਰਹਿੰਦਾ ਹਰ ਵੇਲੇ।
ਤੇ ਇਹ ਬੜਾ ਪਿਆਰਾ ਸ਼ੇਰ ਹੈ ਵੀ ਚਿੰਤਾ ਚਿਖਾ ਬਰਾਬਰੀ, ਜਿਵੇਂ ਕੇਲੇ ਮੁੱਢ ਕਰੀਰ ਤੇ ਵਾਹ ਵਗੇ ਤਾ ਪਛੀਏ, ਫਿਰ ਚੋਟਾਂ ਸਹਿ ਸਰੀਰ। ਸਾਹਿਬੋ, ਇਹਦੇ ਨਾਲ ਹੀ ਸਾਡੇ ਅੱਜ ਦੇ ਇਸ ਵਿਲਾਗ ਦਾ ਵੇਲਾ ਮੁੱਕ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली। रौनक हो जाऊं छट में, चल मेले नू चलिए। ओ रौनक हो जाऊं छट में, चल मेले नू चलिए। मल्ला कट कुड़दे दे वट में, चल मेले नू चलिए। हाय चल मेले नू चलिए। ओ चल